ਮੀਨਾ ਵਗੈਰਾ ਸ਼ੁਰੂ ਤੋਂ ਜਦੋਂ ਹਿਜਰਤ ਕਰਕੇ ਪਾਕਿਸਤਾਨ ਆਏ, ਜਦੋਂ ਬਟਵਾਰਾ ਹੋਇਆ ਤੇ ਉਹ ਨਾ ਕੀ ਉਹਦਾ ਨਾਮ ਹੈ। ਲੇਕਿਨ ਇਹ ਤੇ ਪੱਕੀ ਗੱਲ ਹੈ ਕਿ ਪੈਦਾ ਤੁਸੀਂ ਪਾਕਿਸਤਾਨ ਬਣਨ ਤੋਂ ਬਾਅਦ ਹੀ ਹੋਏ। ਨਹੀਂ, ਮੈਂ ਪਾਕਿਸਤਾਨ ਤੋਂ ਪਹਿਲੇ ਪੈਦਾ ਹੋਈ। ਪਹਿਲੇ ਪੈਦਾ ਹੋਏ ਹੋ? ਠੀਕ ਹੈ। ਨਹੀਂ, ਪਾਕਿਸਤਾਨ ਬਣਨ ਤੋਂ ਪਹਿਲੇ ਨਹੀਂ, ਬਾਅਦ ਚ। ਬਾਅਦ ਚ ਹਾਂਜੀ, ਅਯੂਬ ਦੌਰ ਦੇ ਵਿੱਚ। ਨਹੀਂ ਯੂਬ ਦਾ ਮੈਨੂੰ ਤਾਂ ਪਤਾ ਵੀ ਨਹੀਂ ਕਿਹੜਾ ਦੌਰ ਸੀ। ਅੱਛਾ, ਮੈਨੂੰ ਪਤਾ ਲੱਗਣਾ ਸੀ। ਇਹ ਵੀ ਨਹੀਂ ਪਤਾ ਕਿ ਭੁੱਟੋ ਦੌਰ ਸੀ। ਮੈਂ ਕਿਹਾ ਜਰਾ ਨੇੜੇ ਪਹੁੰਚੀਏ ਨਾ। ਤੁਹਾਨੂੰ ਪਤਾ ਮੀਡੀਆ ਵੀ ਪੂਰਾ ਮਰਾਸੀ ਹੈਗਾ। ਤੇ ਰਾਜ਼ਾ ਚ ਨਿਕਲ ਗਿਆ ਨਾ। ਮੇਰੇ ਅੱਬੂ ਜਿਹੜੇ ਸਨ ਨਾ ਤੇ ਪਿੰਡ ਦੇ ਚੌਧਰੀ ਸਨ, ਜ਼ਮੀਨ ਵਗੈਰਾ ਸੀ ਤੇ ਸਭ ਤੋਂ ਪਿੰਡ ਚ ਸਾਡੀ ਜ਼ਿਆਦਾ ਸੀ ਤੇ ਉਹ ਫੈਸਲੇ ਮੇਰੇ ਫੁੱਫਾ ਕਾਨੇ ਦੇ ਨਾਲ ਪੰਜੂ ਪਿੰਡ ਤੇ ਉੱਥੇ ਮੇਰੇ ਵਾਲਦ ਸਾਹਿਬ ਜਿਹੜੇ ਨਾ ਫੈਸਲੇ ਕਰਦੇ ਸਨ, ਮਤਲਬ ਕੋਈ ਵੀ ਮਸਲੇ ਮਸਾਇਲ ਹੁੰਦੇ ਵਾਲਦ ਤੇ ਫੁੱਫਾ ਮੇਰੇ, ਤੇ ਉਹ ਲੋਕਾਂ ਨੂੰ ਕੋਈ ਪਰੇਸ਼ਾਨੀ ਹੋਏਗੀ ਮੇਰੇ ਜੈਂਡਰ ਦੀ ਵਜ੍ਹਾ ਤੋਂ ਤੇ ਉਹ ਕਹਿੰਦੇ ਤੁਹਾਡਾ ਬੱਚਾ ਇੱਕ ਖੁਸਰਾ ਹੈ। ਉਹ ਫਿਰ ਮੇਰੀ ਕਮਬਖਤੀ ਆ ਜਾਂਦੀ ਸੀ ਜੀ ਘਰ ਆ ਕੇ ਤੇ ਮੈਨੂੰ ਕੁੱਟ ਪੈਂਦੀ ਸੀ। ਜੇ ਮੇਰੀਆਂ ਉੱਥੇ ਕੋਈ ਸਹੇਲੀਆਂ ਸਨ ਕੁੜੀਆਂ, ਉਹਨਾਂ ਨਾਲ ਮੈਂ ਖੇਡਣਾ ਕਰਨਾ, ਛੁੱਟੀਆਂ ਦੀਆਂ ਸ਼ਾਦੀਆਂ ਸੀ, ਵਿਆਹ ਕਰਨੇ, ਤੇ ਉਹ ਤੇਲੀਆਂ ਦੀ ਕੁੜੀਆਂ ਤੇਰੀਆਂ ਸਹੇਲੀਆਂ ਸੀ, ਤੇਰੇ ਮੁੰਡੇ ਕਿਉਂ ਨਹੀਂ ਦੋਸਤ ਹੈਗੇ? ਤੇਰੇ ਗੱਲਾਂ ਜਿਹੜੀਆਂ ਨਾ ਬਚਪਨ ਚ ਉਹਨਾਂ ਨੂੰ ਜ਼ਿਆਦਾ ਮਤਲਬ, ਤੇ ਉਹ ਫਿਰ ਕਹਿੰਦੇ ਸੀ ਕਿ ਤੈਨੂੰ ਸਕੂਲ ਨਹੀਂ ਅਸੀਂ ਗੱਲਾਂ, ਮਤਲਬ ਮੇਰੇ ਜੈਂਡਰ ਦੀ ਵਜ੍ਹਾ ਤੋਂ ਮੈਨੂੰ ਸਕੂਲ ਨਾ ਘੱਲਿਆ, ਮੈਂ ਨਾ ਕੁੜੀਆਂ ਦੇ ਸਕੂਲ ਨਾਲ ਕੰਨ ਲਾ ਕੇ ਸੁਣਨਾ। ਕਿਉਂ ਤੁਹਾਨੂੰ ਕਦੋਂ ਪਹਿਲੀ ਦਫਾ ਅੰਦਾਜ਼ਾ ਹੋਇਆ ਇਹਦਾ? ਬਚਪਨ ਚ ਤੇ ਇਨਸਾਨ ਨੂੰ ਇਹੀ ਪਤਾ ਹੁੰਦਾ ਕਿ ਮੈਂ ਇੱਕ ਸ਼ਾਇਦ ਲੜਕੀ ਹਾਂ, ਮਤਲਬ ਜੈਂਡਰ ਤੇ ਅਵੇਅਰਨੈਸ ਨਹੀਂ ਨਾ ਹੁੰਦੀ। ਹੁਣ ਇੱਕ ਗਾਉਂ ਦੇ ਵਿੱਚ ਪੈਦਾ ਹੋਣਾ, ਤੁਹਾਨੂੰ ਤੇ ਨਹੀਂ ਪਤਾ ਨਾ ਉੱਥੇ ਅਵੇਅਰਨੈਸ ਨਾ ਉੱਥੇ ਪਹਿਲੇ ਇੰਨੀ ਜੈਂਡਰ ਤੇ। ਸਕੂਲ ਮੇਰੇ ਘਰ ਦੇ ਬਿਲਕੁਲ ਕੁੜੀਆਂ ਦੇ ਨਾਲ ਸਕੂਲ ਸੀ, ਮੇਰੇ ਵਾਲਦ ਸਾਹਿਬ ਨੇ ਜਗ੍ਹਾ ਦਿੱਤੀ ਸੀ ਕੁੜੀਆਂ ਦੇ ਸਕੂਲ ਲਈ, ਉੱਥੇ ਪੰਜੂ ਦੇ ਵਿੱਚ। ਤੇ ਉਹ ਨਾ ਸਕੂਲ ਦੀ ਦੀਵਾਰ ਨਾਲ ਜਦੋਂ ਖਲੋਣਾ ਤੇ ਉੱਥੇ ਮੈਨੂੰ ਕੁੱਟ ਪੈਂਦੀ ਸੀ। ਤੇ ਮੈਨੂੰ ਫਿਰ ਉਹਨਾਂ ਨੇ ਬਾਅਦ ਫੜ ਕੇ ਮੇਰੀ ਮਾਂ ਨੂੰ ਕਹਿਣਾ ਇਹਨੂੰ ਬਾਹਰ ਨਹੀਂ ਨਿਕਲ ਦੇਣਾ। ਕਿੰਨੇ ਭੈਣ ਭਰਾ ਹੋ ਤੁਸੀਂ? ਮੇਰੀ ਇੱਕ ਸਿਸਟਰ ਹੈ ਵੱਡੀ, ਇੱਕ ਮੇਰਾ ਵੱਡਾ ਭਰਾ ਮੇਰੇ ਤੋਂ ਤੇ ਇੱਕ ਛੋਟਾ ਮੇਰੇ ਤੋਂ, ਬਾਕੀ ਮੇਰੇ ਭੈਣ ਭਰਾ ਫੌਤ ਹੋ ਗਏ। ਅਸੀਂ 12 ਸੀ। 12 ਪੂਰੀ ਟੀਮ ਹੀ ਹੈਗੀ ਸੀ ਇੱਕੋ ਬੀਵੀ ਚੋਂ। ਇਹ ਪੁੱਛਣਾ ਜ਼ਰੂਰੀ ਹੁੰਦਾ ਮੇਰੀ ਬਾਤ। ਉਹ ਫਿਰ ਨਾ ਮਤਲਬ ਅਕਸਰ ਕਹਿੰਦੇ ਸਨ, ਮੇਰੇ ਪਪਾ ਕਹਿੰਦੇ ਸਨ ਇਹਨੂੰ ਵੱਢ ਕੇ ਤੇ ਟੋਟੇ ਕਰੋ ਤੇ ਜ਼ਮੀਨ 'ਚ ਕੱਢੋ ਟੋਇਆ ਤੇ ਨੱਪ ਦਿਓ ਰੋਜ਼ ਦੀ, ਸਾਡੀ ਪੱਗ ਤੇ ਜਿਹੜਾ ਦਾਗ ਲੱਗਣਾ ਨਾ ਲੱਗੇ। ਓਹੋ, ਤੇ ਪੱਗ ਦੇ ਦਾਗ ਦਾ ਬੜਾ ਮਸਲਾ ਹੈ। ਇਹ ਮਸਲਾ ਸੀ ਬਹੁਤ ਜ਼ਿਆਦਾ। ਤੇ ਖੈਰ ਉਹ ਇੱਕ ਕੌਮੀ ਸਲਾਮਤੀ ਦੇ ਮਸਲੇ ਤੇ ਇੱਕ ਪੱਗ ਦੇ ਦਾਗ ਦੇ ਮਸਲੇ। ਅੰਮੀ ਨੂੰ ਫਿਰ ਮਾਰ ਮੇਰੀ ਵੇ ਤੋਂ ਪੈਂਦੀ ਸੀ, ਅੰਮੀ ਨੂੰ ਵੀ ਮਾਰਦੇ ਸਨ ਕਿ ਤੂੰ ਕੀ ਜੰਮਿਆ। ਉਹਨੇ ਕਿਹਾ ਮੇਰਾ ਕੀ ਕਸੂਰ ਹੈ, ਅੱਲਾਹ ਤਾਲਾ ਦੀ ਦੇਣ ਹੈ, ਸਾਰੀ ਔਲਾਦ ਹੀ ਮੇਰੀ, ਮੇਰੇ ਵਾਸਤੇ ਤਾਂ ਸਾਰੇ ਮੇਰੇ ਬੱਚੇ ਨੇ। ਉਹ ਫਿਰ ਅੰਮੀ ਨੂੰ ਮਾਰ, ਯਾਨੀ ਆਪਣੇ ਭੈਣ ਭਰਾਵਾਂ ਤੁਸੀਂ ਇਸ ਤਰ੍ਹਾਂ ਬਿਲਕੁਲ ਠੀਕ ਹੈ। ਉਹ ਨਾ ਫਿਰ ਇੱਕ ਦਿਨ ਔਰ ਉਹਨਾਂ ਨੂੰ ਸ਼ੁਰੂ 'ਚ ਹੀ ਅੰਦਾਜ਼ਾ ਹੋ ਗਿਆ। ਵਾਲਦਾ ਨੂੰ ਤਾਂ ਪਤਾ ਹੀ ਹੁੰਦਾ ਵਾਲਦਾ ਤੇ ਬਾਪ ਤੇ ਐਕਸੈਪਟ, ਉਹ ਤੇ ਮੰਨਣ ਲਈ ਤਿਆਰ ਨਹੀਂ, ਉਹ ਡਿਨਾਈਲ ਚ ਹੁੰਦੇ ਤਿਆਰ ਨਹੀਂ ਲੋਕਾਂ ਨੂੰ। ਤੇ ਉਹ ਫਿਰ ਪੈਦਾ ਤੇ ਘਰ 'ਚ ਹੁੰਦਾ, ਸਭ ਤੋਂ ਪਹਿਲੇ ਤੇ ਦਾਈਆਂ ਜਿਹੜੀਆਂ ਨੇ ਉਹ ਹੀ ਪਿੰਡ 'ਚ ਜਾ ਕੇ ਲੋਕਾਂ ਨੂੰ ਦੱਸਣ ਲਈ ਹੁੰਦੀਆਂ। ਸਭ ਤੋਂ ਵੱਡੀ ਜਸੂਸ ਉਹੀ ਹੁੰਦੀਆਂ ਨੇ। ਹੁਣ ਤੇ ਹਸਪੀਟਲ ਗਏ ਉਹ, ਪਹਿਲੇ ਤੇ ਅੱਜ ਤੋਂ 15-20 ਸਾਲ ਪਹਿਲੇ ਜਾਂ 25-30 ਸਾਲ ਪਹਿਲੇ ਦਾਈਆਂ ਹੀ ਹੁੰਦੀਆਂ ਹਨ, ਦਾਈਆਂ ਮਾਈਆਂ ਹੁੰਦੀਆਂ ਸੀ। ਸਾਡੀ ਤੇ ਅੰਮੀ ਕਹਿੰਦੀ ਸੀ ਈਦ ਆਣੀ ਤੇ ਜਾ ਛੋਟੇ ਜਾ ਆਪਣੀ ਦੂਸਰੀ ਮਾਂ ਨੂੰ ਮਿਲ ਕੇ ਉਹ ਦਾਈ ਵਾਲਦਾ ਹੁੰਦੀ ਨੂੰ ਪਿਆਰ ਲੈ ਕੇ ਆਓ ਉਹਦੇ ਕੋਲੋਂ ਜਾ ਕੇ, ਉਹਨੂੰ ਗਲੇ ਲਾ ਕੇ ਤੇ ਉਹਨੂੰ